ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਸੁਨੇਹਾ ਆਇਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਵਿਕਰਮਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਮੈਨੂੰ ਤੁਹਾਡਾ ਸ਼ੋਅ ਬਹੁਤ ਪਸੰਦ ਹੈ। ਟੀਵੀ 84 ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਦੋਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਲੋਕਾਂ ਨੂੰ ਚੰਗੇ ਤੇ ਮਾੜੇ ਬਾਰੇ ਜਾਗਰੂਕ ਕਰਦੇ ਹੋ। ਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਮੈਂ ਤੁਹਾਨੂੰ ਇੱਕ ਰਚਨਾ ਭੇਜ ਰਿਹਾ ਹਾਂ, ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨਾ। ਇਹਨਾਂ ਦੀ ਰਚਨਾ ਹੈ, ਦੋਸ਼ੀ ਇਸ ਲਈ ਸੰਤਾਂ ਨੂੰ ਕਿਹਾ ਜਾਂਦਾ ਹੈ, ਦਸਮ ਗੁਰੂ ਦੀ ਸਿੱਖੀ ਪ੍ਰਚਾਰਦਾ ਏ, ਪੰਜਾਂ ਕੱਕਿਆਂ ਦਾ ਪੱਕਾ ਧਨੀਏ, ਧਨੀ ਤੇਗ ਤੇ ਤੀਰ ਤਲਵਾਰ ਦਾ ਏ, ਚਾਨਣ ਸ਼੍ਰੀ ਦਸ਼ਮੇਸ਼ ਦੀ ਅੱਖ ਦਾ ਏ, ਸਿੱਖੀ ਚਾਨਣ ਹਰ ਥਾਂ ਖਿਲਾਰਦਾ ਏ। ਉਹਨੂੰ ਅੱਤਵਾਦੀ ਕਹਿ ਕੇ ਭੰਡਦੇ ਨੇ, ਸਿੱਖਾਂ ਵਿੱਚ ਬੁਰਾਈ ਜੋ ਮਾਰਦਾ ਏ। ਆਖੇ ਸਿੱਖਾਂ ਨੂੰ ਸਿੱਖੀ ਵਿੱਚ ਰੋਹ ਪੂਰੇ, ਜੇ ਉਹ ਸਿੰਘਾਂ ਸਜਾਏ ਤਾਂ ਅੱਤਵਾਦੀ, ਇੱਕ ਦਿਨ ਵਿੱਚ ਕਈ ਹਜ਼ਾਰ ਤਾਈਂ, ਜੇ ਉਹ ਅੰਮ੍ਰਿਤ ਛਕਾਏ ਤਾਂ ਅੱਤਵਾਦੀ। ਜਿਹੜੇ ਬੇਮੁਖ ਗੁਰੂ ਤੋਂ ਹੋ ਰਹੇ ਨੇ, ਗੁਰੂ ਵਾਲੇ ਬਣਾਏ ਤਾਂ ਉਹ ਅੱਤਵਾਦੀ। ਕੋੜ ਕੌਮ ਨੂੰ ਲੱਗਾ ਸ਼ਰਾਬ ਵਾਲਾ, ਕੋੜ ਕੌਮ ਨੂੰ ਲੱਗਾ ਸ਼ਰਾਬ ਵਾਲਾ, ਜੇ ਉਹ ਕੋੜ ਹਟਾਏ ਤਾਂ ਅੱਤਵਾਦੀ। ਇਹ ਕੰਮ ਕਰਨ ਵਾਲਾ ਜੇ ਹੈ ਅੱਤਵਾਦੀ, ਇਹ ਕੰਮ ਕਰਨ ਦਾ ਪੱਕੀ ਹੀ ਠਾਣ ਲਈਏ। ਅੰਮ੍ਰਿਤ ਛਕ ਕੇ ਸ਼੍ਰੀ ਦਸ਼ਮੇਸ਼ ਜੀ ਦਾ, ਆਓ ਅੱਤਵਾਦੀ ਸਾਰੇ ਹੀ ਬਣ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਲਬੌਰਨ ਆਸਟ੍ਰੇਲੀਆ ਤੋਂ ਵੀਰ ਬਿਕਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬੜੀ ਖੂਬਸੂਰਤ ਨਜ਼ਮ ਭੇਜੀ ਹੈ ਜੀ। ਅਸੀਂ ਪਹਿਲਾਂ ਵੀ ਇਹ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਵੀ ਜਿਹੜਾ ਵੀ ਇਸ ਫੀਲਡ ਦੇ ਵਿੱਚ ਸੋਚਦਾ ਹੈ, ਲਿਖਦਾ ਹੈ, ਕ੍ਰੀਏਟਿਵ ਕੰਮ ਹੈ, ਉਹ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ, ਉਹਨੂੰ ਸਾਂਝਾ ਵੀ ਕਰਦੇ ਹਾਂ ਦਰਸ਼ਕਾਂ ਦੇ ਨਾਲ ਜੀ। ਔਰ ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ ਕਿ ਅਸੀਂ ਜਾਗਰੂਕ ਕਰਨ ਦਾ ਯਤਨ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਜਿਹੜੀ ਕਵੀ ਦੀ ਲਿਖਤ ਹੁੰਦੀ ਹੈ ਜਾਂ ਜਿਹੜੀ ਗੱਲ ਘੰਟਿਆਂ ਬੱਧੀ ਲੈਕਚਰਾਂ 'ਚ ਨਹੀਂ ਕਹੀ ਜਾ ਸਕਦੀ, ਉਹ ਬੜੇ ਸੰਖੇਪ ਸ਼ਬਦਾਂ 'ਚ ਤੁਸੀਂ ਪੋਇਟਰੀ ਦੇ ਵਿੱਚ ਕਹਿ ਸਕਦੇ ਹੋ। ਜੀ ਜੀ। ਸੋ ਤੁਹਾਡੀ ਬਹੁਤ ਸੁੰਦਰ ਰਚਨਾ ਹੈ ਵੀਰ ਬਿਕਰਮਜੀਤ ਸਿੰਘ ਜੀ, ਔਰ ਅਸੀਂ ਐਨਕਰੇਜ ਕਰਾਂਗੇ ਕਿ ਤੁਸੀਂ ਹੋਰ ਵੀ ਜਿਹੜਾ ਆਪਣੀ ਕਲਮ ਨੂੰ ਤਿੱਖਾ ਕਰੋ, ਆਪਣੇ ਸੋਚ ਉਡਾਰੀ ਨੂੰ ਹੋਰ ਬੁਲੰਦ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਟੋਰਾਂਟੋ ਤੋਂ ਇੱਕ ਗੁਰਸਿੱਖ ਵੀਰ ਜੀ ਦਾ ਹੈ। ਇਹ ਲਿਖਦੇ ਹਨ, ਵੀਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ 27 ਮਈ ਦਾ 12 ਵਜੇ ਟੋਰਾਂਟੋ ਟਾਈਮ ਵਾਲਾ ਸ਼ੋਅ ਸੁਣ ਕੇ ਲੱਗਾ ਕਿ ਟੀਵੀ 84 ਬਾਦਲ ਮੋਦੀ ਨੇ ਖਰੀਦ ਲਿਆ ਹੈ ਜਾਂ ਫਿਰ ਹੋਸਟਾਂ ਦੀ ਅਕਲ ਦਾ ਦਿਵਾਲਾ ਨਿਕਲ ਗਿਆ ਹੈ। ਭ੍ਰਿਸ਼ਟ ਲੋਕਾਂ ਨੂੰ ਬਾਦਲ ਸਾਹਿਬ, ਮੋਦੀ ਸਾਹਿਬ ਕਹਿਣ ਦਾ ਬਹੁਤ ਵੱਡਾ ਗੁਨਾਹ ਕੀਤਾ ਹੈ ਟੀਵੀ 84 ਦੇ ਹੋਸਟਾਂ ਨੇ। ਰੱਬ ਖੈਰ ਕਰੇ, ਮੈਂ ਗਲਤ ਹੀ ਹੋਵਾਂ। ਜੀ ਡਾਕਟਰ ਸਾਹਿਬ, ਇਹ ਫੇਸਬੁੱਕ ਮੈਸੇਜ ਉਹਨਾਂ ਦਾ 3-4 ਦਿਨ ਪਹਿਲਾਂ ਦਾ ਆਇਆ ਹੋਇਆ ਜੀ। ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ ਔਰ ਫੇਸਬੁੱਕ ਤੇ ਤੁਸੀਂ ਈਮੇਲ ਰਾਹੀਂ ਤਾਂ ਜਵਾਬ ਦੇ ਨਹੀਂ ਸਕਦੇ, ਪਰ ਮੈਂ ਸਮਝਦਾ ਵੀ ਇਹ ਸਾਡੇ ਸੁਹਿਰਦ ਵੀਰ ਨੇ ਜਿਨ੍ਹਾਂ ਨੂੰ ਕੋਈ ਪ੍ਰੋਗਰਾਮ ਜਿਹੜਾ ਉਹਨਾਂ ਨੇ ਦੇਖਿਆ ਟੋਰਾਂਟੋ ਟਾਈਮ ਤੋਂ ਭਾਵ ਹੈ ਜ਼ਾਹਰ ਹੈ ਵੀ ਟੋਰਾਂਟੋ ਬੇਸਡ ਹੋਣਗੇ, ਤੇ ਉਹਨਾਂ ਨੂੰ ਇਸ ਦਾ ਬੜਾ ਦੁੱਖ ਲੱਗਾ, ਪਰ ਉਹਨਾਂ ਨੇ ਫਤਵਾ ਬਹੁਤ ਵੱਡਾ ਦੇ ਦਿੱਤਾ ਹੈ। ਜੀ ਜੀ। ਮੈਂ ਸਮਝਦਾ ਵੀ ਦੇਖੋ 2-3 ਗੱਲਾਂ ਦਾ ਸਾਡੇ ਵੀਰ ਵੀ ਜਦੋਂ ਜਾਂ ਭੈਣਾਂ ਲਿਖਦੀਆਂ ਨੇ, ਲਿਖਦੇ ਨੇ, ਉਹ ਜ਼ਰੂਰ ਧਿਆਨ ਰੱਖਣ ਕਿ ਟੀਵੀ ਚੈਨਲ ਦੇ ਉੱਤੇ ਅਸੀਂ 24 ਘੰਟੇ ਦੇ ਪ੍ਰੋਗਰਾਮ ਦਿੰਦੇ ਜੀ। 24 ਘੰਟੇ ਚੋਂ 6 ਤੋਂ 8 ਘੰਟੇ ਐਂਟਰਟੇਨਮੈਂਟ ਦੇਣਾ, ਕਿਉਂਕਿ ਅਸੀਂ ਐਂਟਰਟੇਨਮੈਂਟ ਚੈਨਲ ਹੈ, ਐਜੂਕੇਸ਼ਨ ਚੈਨਲ ਤਾਂ ਨਹੀਂ ਹਾਂ। ਐਂਟਰਟੇਨਮੈਂਟ ਦੇ ਥੱਲੇ 6 ਤੋਂ 8 ਘੰਟੇ ਐਂਟਰਟੇਨਮੈਂਟ ਦੇਣਾ ਵੀ ਸਾਡੀ ਜਿਹੜੀ ਹੈ ਉਹ ਰਾਦਰ ਇੱਕ ਕਿਸਮ ਦੀ ਸ਼ਰਤ ਹੈ, ਜਾਂ ਸਾਡੇ ਤੇ ਉਹ ਸ਼ਰਤ ਨਾਫਜ਼ ਹੁੰਦੀ ਹੈ। ਹੁਣ ਉਹਦੇ 'ਚ ਵੀ ਕਈ ਵਾਰ ਜਦੋਂ ਮੈਂ ਵੀ ਔਨ ਕਰਦਾ ਕੇਬਲ ਤੇ ਜਾਂ ਇੰਟਰਨੈਟ ਤੇ ਜੋ ਚੱਲ ਰਿਹਾ ਹੁੰਦਾ ਹੈ ਕੋਈ ਗਾਣਾ ਮੈਨੂੰ ਪਸੰਦ ਨਹੀਂ ਹੁੰਦਾ, ਮੈਂ ਬੰਦ ਵੀ ਕਰ ਦਿੰਦਾ। ਜੀ ਜੀ। ਮੈਨੂੰ ਦੁੱਖ ਵੀ ਹੁੰਦਾ ਕਿ ਵੀ ਇਹ ਟੀਵੀ 84 ਦੇ ਨਾਂ ਨਾਲ ਜੁੜ ਗਿਆ, ਪਰ ਹੁਣ ਅਸੀਂ ਨਾ ਤਾਂ ਉਹ ਐਂਟਰਟੇਨਮੈਂਟ ਲਿਆ ਸਕਦੇ ਹਾਂ ਕਿਤੋਂ ਕਿ ਜਿੱਥੇ ਅਸੀਂ 6 ਤੋਂ ਜਿੰਨੇ ਚੰਗੇ ਗੀਤ ਗਾਣੇ ਆਉਂਦੇ ਨੇ, ਸਾਡੀ ਸੁਹਿਰਦ ਕੈਮਰਾਮੈਨ ਟੀਮ ਜਿਹੜੀ ਹੈ, ਸੱਜਣ ਨੇ, ਉਹ ਇੱਕਦਮ ਕੋਈ ਚੀਜ਼ ਨਵੀਂ ਹੁੰਦੀ ਅਸੀਂ ਪਹਿਲਾਂ ਪਲੇ ਕਰਦੇ, ਪਰ ਇਹਦੇ ਬਾਵਜੂਦ ਜਿਹੜਾ 6 ਤੋਂ 8 ਘੰਟੇ ਦੀ ਰਿਕੁਆਇਰਮੈਂਟ ਲਈ ਤੁਹਾਨੂੰ ਫਿਲਮਾਂ ਵੀ ਦੇਣੀਆਂ ਪੈਂਦੀਆਂ ਨੇ। ਉਹ ਸੌਂਗ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਵਲਗੈਰਿਟੀ ਵੀ ਹੁੰਦੀ ਹੈ, ਕਿਉਂਕਿ ਉੱਥੇ ਕਲਚਰ ਹੀ ਕੈਸਾ ਬਣ ਗਿਆ, ਜਿਹੜੀਆਂ ਇੰਡੀਵਿਜੂਅਲ ਐਲਬਮਸ ਨੇ, ਫਿਰ ਵੀ ਉਹਨਾਂ ਦਾ ਯਤਨ ਹੁੰਦਾ ਵੀ ਅਸੀਂ ਘੱਟ ਤੋਂ ਘੱਟ ਘਟਾ ਕੇ ਦਈਏ। ਔਰ ਉਸ ਗੱਲ ਨੂੰ ਹੀ ਮੱਦੇ-ਨਜ਼ਰ ਰੱਖਦੇ ਆ ਈਵਨ ਪਾਕਿਸਤਾਨੀ ਸੌਂਗ ਸ਼ੁਰੂ ਕੀਤੇ ਵੀ ਉੱਥੇ ਫਿਰ ਵੀ ਥੋੜ੍ਹੀ ਬਹੁਤ ਸ਼ਰਮ ਹਿਆ ਪਰਦਾ, ਪਰ ਉਹਨਾਂ ਨੂੰ ਵੀ ਮੈਂ ਕਈ ਵਾਰੀ ਦੇਖਦਾ, ਮੈਨੂੰ ਲੱਗਦਾ ਵੀ ਇਹ ਵੀ ਵਲਗਰ ਨੇ। ਸੋ ਇੱਕ ਪਾਰਟ ਤਾਂ ਇਹ ਹੈ। ਹੁਣ ਦੂਸਰਾ, ਜਿਵੇਂ ਸਾਡਾ ਸ਼ੋਅ ਹੈ 1 ਘੰਟੇ ਦਾ ਐਵਰੀ ਡੇ, ਔਰ ਟੀਵੀ 84 ਨਿਊਜ਼ ਹੈ,
ਜੀ ਇਹਨਾਂ ਦੇ ਉੱਤੇ ਸਾਡਾ ਪੂਰਾ ਕੰਟਰੋਲ ਹੈ। ਔਰ ਇਹਦੇ ਚ ਅਸੀਂ ਲੇਕਿਨ ਇਹਦੇ ਚ ਵੀ ਕਈ ਵਾਰੀ ਖਾਸ ਤੌਰ ਤੇ ਟੀਵੀ 84 ਨਿਊਜ਼ ਦੇ ਹਵਾਲੇ ਨਾਲ ਇਹ ਹੁੰਦਾ ਹੈ, ਉਹ ਵੀ ਸਾਨੂੰ ਦਰਸ਼ਕਾਂ ਦੀਆਂ ਜਾਂ ਸਰੋਤਿਆਂ ਦੀ ਇੱਕ ਦੋ ਥਾਂ ਤੇ, ਜਿਵੇਂ ਮੈਂ ਡਾਲਸ ਸੀ ਜਾਂ ਸੀਐਟਲ ਸੀ, ਸ਼ਿਕਾਇਤ ਮਿਲੀ ਹੈ ਕਿ ਜੀ ਤੁਸੀਂ ਫਲਾਂ ਸਕਾਲਰ ਨੂੰ ਲਿਆਂਦਾ ਸੀ, ਉਹਨੇ ਮਾਨਸਾ ਬਾਰੇ ਇਹ ਗੱਲਾਂ ਕਹੀਆਂ, ਜੀ ਜਾਂ ਫਲਾਣੇ ਨੇ ਜਿਹੜਾ ਉਹ ਦਸਮ ਗ੍ਰੰਥ ਬਾਰੇ ਇਹ ਕਮੈਂਟ ਕੀਤਾ ਸੀ, ਤੁਸੀਂ ਉਹਨੂੰ ਲਿਆਂਦਾ। ਹਾਲਾਂਕਿ ਅਸੀਂ ਜਦੋਂ ਉਹਨਾਂ ਨੂੰ ਲਾਈਨ ਅਪ ਵੀ ਕਰਦੇ ਹਾਂ, ਜਿਨ੍ਹਾਂ ਨੂੰ ਲਿਆਣਾ ਹੁੰਦਾ ਹੈ, ਉਹਨਾਂ ਨੂੰ ਇਹ ਅਸੀਂ ਬੜੀ ਸਟ੍ਰਿਕਟ ਤਾਕੀਦ ਕਰਦੇ ਹਾਂ ਕਿ ਵੀ ਜਿਹੜਾ ਵੀ ਦਾਇਰਾਕਾਰ 'ਚ ਜਿਹੜੀ ਗੱਲਬਾਤ ਹੋਣੀ ਹੈ ਉਹਦੇ ਦਾਇਰੇ 'ਚ ਰਹਿਣ ਜੀ। ਔਰ ਉਹ ਕਿਸੇ ਬਾਰੇ ਕੋਈ ਵੀ, ਪਰ ਹੁਣ ਕਈ ਵਾਰ ਜਦੋਂ ਕੋਈ ਇੰਨਾ ਵੀ ਅਮਰੀਕਾ ਜਦੋਂ ਅਸੀਂ ਫਰੀडम ਦੀ ਗੱਲ ਕਰਦੇ ਹਾਂ ਐਕਸਪ੍ਰੈਸ਼ਨ ਦੇ, ਹੁਣ ਹਰ ਇੱਕ ਦੇ ਉੱਤੇ ਅਸੀਂ ਆਪਣਾ ਆਰਾ ਤਾਂ ਨਹੀਂ ਰੱਖ ਸਕਦੇ ਸਿਰ ਦੇ ਉੱਤੇ ਹਰ ਇੱਕ ਦੇ ਕਿ ਵੀ ਤੁਸੀਂ ਇਹੀ ਕਹਿਣਾ ਜਾਂ ਉਹਨੂੰ ਕੱਟ ਆਫ ਕਰ ਦਈਏ। ਅਜੇ ਨਾ ਹੀ ਅਸੀਂ ਉਸ ਲੈਵਲ ਤੱਕ ਪਹੁੰਚੇ ਹਾਂ ਕਿ ਵੀ ਅਸੀਂ ਜਿਹੜਾ ਇੰਨਾ ਕੁ ਆਪਣੀ ਅਥਾਰਟੀ ਅਸਰਟ ਕਰ ਸਕੀਏ। ਸੋ ਪਹਿਲਾਂ ਤਾਂ ਤੁਸੀਂ ਮੁਸ਼ਕਲ ਨਾਲ ਲੱਭ ਕੇ ਲਿਆਉਂਦੇ ਹੋ ਕਿ ਵੀ ਕਿਹੜਾ ਇਸ਼ੂ ਚੱਲ ਰਿਹਾ ਹੈ, ਕਿਹਦੇ 'ਚ ਹੈ, ਉਹਨਾਂ ਨਾਲ ਤੁਸੀਂ ਕਮਿਊਨੀਕੇਟ ਕਰਦੇ ਹੋ, ਫੋਨ ਚੁੱਕਿਆ ਨਹੀਂ ਚੁੱਕਿਆ, ਕਿੰਨੇ ਉੱਥੇ ਬੈਠੇ ਜਿਹੜਾ ਟੀਵੀ 84 ਨਾ ਸੁਣ ਕੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੁੰਦੇ ਨੇ। ਹਾਲਾਂ ਚਲੋ ਸਾਲ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਅੱਜ ਇੱਕ ਨਾਂ ਹੈ ਇਸ ਚੈਨਲ ਦਾ ਜੀ। ਇਸੇ ਤਰ੍ਹਾਂ ਹੁਣ ਜਿਵੇਂ ਸਾਡਾ ਸ਼ੋਅ ਹੈ, ਇਹ ਸਾਡਾ ਇੱਕ ਫਲੈਗ ਸ਼ੋਅ ਹੈ ਜਿਹਨੂੰ ਸਪਸ਼ਟ ਹੈ। ਜੀ ਜੀ। ਹਾਂ, ਸਾਡੇ ਹਵਾਲੇ ਨਾਲ ਕੋਈ ਗੱਲ ਐਸੀ ਸਾਡੇ ਤੋਂ ਕਹੀ ਜਾਏ ਜਾਂ ਕਹੀ ਗਈ ਹੋਏ, ਅਸੀਂ ਉਸ ਦੇ ਲਈ ਜਵਾਬ ਦੇ ਹਾਂ। ਔਰ ਮੈਂ ਇਹ ਗੱਲ ਫਿਰ ਕੋਈ ਨਿੱਜੀ ਪੈਟਿੰਗ ਦਾ ਬੈਕ ਲਈ ਨਹੀਂ ਜਾਂ ਆਪਣੀ ਪਿੱਠ ਤੇ ਥਾਪੀ ਦੇਣ ਲਈ ਨਹੀਂ, ਅੱਗੇ ਵੀ ਸ਼ਾਇਦ ਇੱਕ ਵਾਰੀ ਕਿਹਾ ਸੀ ਕਿ 1993 ਦੇ ਵਿੱਚ ਪਹਿਲੀ ਵਾਰ ਮੈਂ ਚੜ੍ਹਦੀ ਕਲਾ ਇੰਟਰਨੈਸ਼ਨਲ ਦਾ ਐਡੀਟੋਰੀਅਲ ਲਿਖਿਆ ਜੀ। ਉਹਨਾਂ ਦਾ ਐਡੀਟਰ ਸਡਨਲੀ ਛੱਡ ਕੇ ਚਲਾ ਗਿਆ ਸੀ, ਸਾਡਾ ਹੀ ਆਪਣਾ ਪੰਥਕ ਪਰਚਾ ਹੀ ਸੀ ਜੀ। ਸੋ ਉਹਨਾਂ ਨੇ ਕਿਹਾ ਕਿ ਜੀ ਅਸੀਂ, ਔਰ ਜਦੋਂ ਅੱਜ 93 ਤੋਂ ਬਾਅਦ ਹੁਣ 2014 ਹੈ, ਆਲਮੋਸਟ 21 ਸਾਲ ਤੋਂ ਮੈਂ ਲਿਖਦਾ ਜੀ। ਪਰ ਜਦੋਂ ਮੈਂ ਇਹ ਸੇਵਾ ਲਈ ਜਾਂ ਉਹਨਾਂ ਨੇ ਮੈਨੂੰ ਆਪਣੇ ਐਡੀਟੋਰੀਅਲ ਬੋਰਡ ਦਾ ਚੀਫ ਬਣਾਇਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਗੱਲ ਮੇਰੀ ਸਪਸ਼ਟ ਹੈ ਕਿ ਇਹਦੇ ਕੰਟੈਂਟ ਦੇ ਉੱਤੇ ਮੇਰਾ ਕੰਟਰੋਲ ਹੋਏਗਾ। ਮੈਨੂੰ ਤੁਸੀਂ ਇਹ ਨਹੀਂ ਕਹੋਗੇ ਕਿ ਜੀ ਇਹ ਲਿਖਣਾ ਹੈ, ਇਹ ਨਹੀਂ ਲਿਖਣਾ, ਉਹਦੀ ਸੋਭਾ ਕਰ ਦਿਓ, ਉਹਨੂੰ ਥੱਲੇ ਕਰ ਦਿਓ। ਮੈਂ ਕਿਹਾ ਵੀ ਜੇ ਇਹ ਜਦੋਂ ਮੇਰੇ ਤੇ ਲਾਗੂ ਹੋਏਗਾ ਉਦੋਂ ਮੈਂ ਛੱਡ ਦਿਆਂਗਾ, ਆਈ ਵਾਂਟ। ਔਰ ਇਹ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਵੀ ਇਹਨਾਂ 21 ਸਾਲਾਂ ਦੇ ਵਿੱਚ ਉਹਨਾਂ ਖਬਰਾਂ ਛਪਦੀਆਂ ਨੇ, ਕਈ ਵਾਰੀ ਚੜ੍ਹਦੀ ਕਲਾ ਦੀ ਮੈਨੂੰ ਸ਼ਿਕਾਇਤ ਵੀ ਕਰਨਗੇ ਕਈ ਕਿ ਜੀ ਆਹ ਖਬਰ ਛਪ ਗਈ, ਉਹ ਮੈਂ ਕਿਹਾ ਜੀ ਉਹਦੇ ਤੇ ਮੇਰਾ ਕੰਟਰੋਲ ਨਹੀਂ ਹੈ। ਜੀ ਜੀ। ਲਾਲੇ ਖਬਰਾਂ ਦਾ ਇੱਕ ਡਿਫਰੈਂਟ ਹਵਾਲਾ ਹੁੰਦਾ, ਜਿਹੜੇ ਲੋਕ ਐਡਵਰਟਾਈਜ਼ਮੈਂਟ ਦਿੰਦੇ ਨੇ ਉਹ ਫਿਰ ਖਬਰ ਵੀ ਭੇਜਦੇ ਨੇ। ਮੈਂ ਕਿਹਾ ਜੀ ਤੁਸੀਂ ਇਹ ਦੱਸੋ ਵੀ ਖਾਲਿਸਤਾਨ ਕਾਲਿੰਗ ਜਾਂ ਐਡੀਟੋਰੀਅਲ 'ਚ ਜੇ ਕੋਈ ਤੁਹਾਨੂੰ ਲੱਗੇ ਕਿ ਕਿਸੇ ਦੀ ਬੇਮਤਲਬ ਸੋਭਾ ਹੋਈ ਹੈ ਜਾਂ ਕਿਸੇ ਨੂੰ ਬੇਮਤਲਬ ਦੁਰਕਾਰਿਆ ਗਿਆ, ਉਹਦੇ ਲਈ ਮੈਂ ਜਵਾਬ ਦੇ। ਸੋ ਇਸੇ ਤਰ੍ਹਾਂ ਇਹ ਸਾਡਾ ਜਿਹੜਾ 1 ਘੰਟੇ ਦਾ ਪ੍ਰੋਗਰਾਮ ਹੈ, ਇਹ ਫੁੱਲ ਫਲੈਜ ਸਾਡਾ ਕੰਟਰੋਲ ਹੈ। ਅਸੀਂ ਨੈਗੇਟਿਵ ਵਾਲਿਆਂ ਨੂੰ ਵੀ ਸਗੋਂ ਮੌਕਾ ਦਿੰਦੇ ਹਾਂ, ਕਈ ਵਾਰੀ ਉਹਨਾਂ ਨੂੰ ਜ਼ਿਆਦਾ ਦਿੰਦੇ ਹਾਂ ਜੀ। ਪਰ ਦੂਸਰੀ ਗੱਲ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਜਿਵੇਂ ਵੀਰ ਨੇ, ਇਹ ਸਪਸ਼ਟ ਸੋਚ ਵਾਲੇ ਨੇ, ਇਹਨਾਂ ਜਿਹੜੀ ਸਪਸ਼ਟ ਸੋਚ ਵਾਲੇ ਅੱਜ ਸਾਡੇ ਕੌਮੀ ਪੱਖ ਤੋਂ ਉਹਨਾਂ ਦਾ ਕਿੰਨਾ ਕੁ ਨੰਬਰ ਹੈ। ਜੇ ਅਸੀਂ ਉਹਨਾਂ ਤੱਕ ਪਹੁੰਚ ਕਰਨੀ ਹੈ ਜਿਹੜੇ ਕਿ ਸੱਚਾਈ ਤੋਂ ਜਾਣੂ ਨਹੀਂ ਨੇ ਪੂਰੀ ਤਰ੍ਹਾਂ, ਤੇ ਸਾਨੂੰ ਕੁਛ ਨਾ ਕੁਛ ਪ੍ਰੋਗਰਾਮ ਮਿਡਲ ਗਰਾਊਂਡ ਵਾਲੇ ਵੀ ਲਿਆ ਕੇ ਰੱਖਣੇ ਪੈਣਗੇ, ਜਿਹਦੇ ਰਾਹੀਂ ਅਸੀਂ, ਕਿਉਂਕਿ ਤਾਂ ਕਿ ਲੋਕ ਟਿਊਨ ਇਨ ਹੋਣਗੇ। ਜਿਹੜੇ ਪ੍ਰੋਗਰਾਮ ਮਿਡਲ ਇਨ ਜਾਂ ਐਂਟਰਟੇਨਮੈਂਟ ਥੱਲੇ ਵੀ ਦੇਖਦੇ ਨੇ, ਜੇ ਟੀਵੀ ਔਨ ਹੈ ਜਾਂ ਇੰਟਰਨੈਟ ਤੇ ਚੱਲ ਰਿਹਾ ਤੇ ਉਹ ਸੱਚੋ ਸੱਚ ਵੀ ਦੇਖਣਗੇ, ਸੱਚੋ ਸੱਚ ਵੀ ਸੁਣਨਗੇ ਔਰ ਸਮਾਂ ਪਾ ਕੇ ਉਹਨਾਂ ਚੋਂ ਹੀ ਸਾਡੀ ਇੱਕ ਗਿਣਤੀ ਵਧੇਗੀ ਜਿਹੜੀ ਕਿ ਸਾਡੇ ਕਾਜ਼ ਦੇ ਸਪੋਰਟਰ ਹੋਣਗੇ। ਸੋ ਅਸੀਂ ਇੱਕ ਜਿਹੜੀ ਵਿੰਡੋ ਹੈ ਜ਼ਰੂਰ ਖੋਲੀ ਹੈ, ਜਿਹਦੇ ਥੱਲੇ ਜਿਹੜੇ ਲੋਕਲ ਨੇ ਨਿਊਯਾਰਕ, ਨਿਊ ਜਰਸੀ 'ਚ, ਜਿਨ੍ਹਾਂ ਦਾ ਸੰਬੰਧ ਭਾਵੇਂ ਅਕਾਲੀ ਦਲ ਬਾਦਲ ਨਾਲ ਹੈ ਜਾਂ ਕਾਂਗਰਸ ਨਾਲ ਹੈ, ਉਹਨਾਂ ਨੂੰ ਐਜ਼ ਏ ਜਿਹੜਾ ਉਹ ਗੈਸਟ ਲਿਆਂਦਾ ਜਾਂਦਾ ਹੈ। ਔਰ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਹੋਸਟ ਦਾ ਇੱਕ ਆਪਣਾ ਅੰਦਾਜ਼ ਹੈ। ਜਿਹੜੇ ਉਸ ਪ੍ਰੋਗਰਾਮ ਨੂੰ, ਔਰ ਜਿਸ ਪ੍ਰੋਗਰਾਮ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ, ਕੁਦਰਤੀ ਕੱਲ ਰਾਤ ਟੀਵੀ ਔਨ ਸੀ ਤੇ ਮੈਨੂੰ ਦੇਖਣ ਦਾ ਵੀ ਮੌਕਾ ਮਿਲਿਆ। ਹੁਣ ਉਹ ਜਿਹੜੇ ਦੋਵੇਂ ਗੈਸਟ ਸਨ, ਉਹਨਾਂ ਦਾ ਸੰਬੰਧ ਅਕਾਲੀ ਦਲ ਬਾਦਲ ਨਾਲ ਸੀ ਜੀ। ਹੁਣ ਜਿਹੜੇ ਹਾਲਾਂਕਿ ਅਕਾਲੀ ਦਲ ਬਾਦਲ ਦੇ ਮੈਂਬਰ ਹੁੰਦੇ ਆ, ਕਹਿ ਤਾਂ ਭਾਵੇਂ ਉਹ ਬਾਦਲ ਸਾਹਿਬ, ਮੋਦੀ ਸਾਹਿਬ ਰਹੇ ਸੀ, ਪਰ ਉਹ ਆਪਣੀ ਪਾਰਟੀ ਨੂੰ ਵੀ ਭੰਨ ਰਹੇ ਸੀ ਕਿ ਇੱਕ ਨੇ ਕਿਹਾ ਜੀ ਆਮ ਆਦਮੀ ਪਾਰਟੀ ਇਸ ਲਈ ਹੋਈ ਕਿ ਗਲਤੀਆਂ ਨੇ, ਜਿਹੜਾ ਲੋਕਾਂ ਦੇ ਵਿੱਚ ਕਰਪਸ਼ਨ ਦਾ ਮਾਮਲਾ ਆਇਆ ਹੈ, ਡਰੱਗਸ ਦਾ ਮਾਮਲਾ ਆਇਆ, ਦੂਜਾ ਆਇਆ। ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਪਬਲਿਕ ਫੋਰਮ ਤੇ ਜਾਂਦੇ, ਔਰ ਇਸੇ ਤਰ੍ਹਾਂ ਜਿਹੜੇ ਉਸ ਪ੍ਰੋਗਰਾਮ ਦੇ ਹੋਸਟ ਨੇ, ਉਹਨਾਂ ਨੇ ਅੱਜ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਹੈ ਕਿ ਦੇਖੋ ਅਸੀਂ ਕੋਈ ਉਹਨਾਂ ਦੇ ਹਮਾਇਤੀ ਨਹੀਂ ਹੈ, ਪਰ ਕਈ ਵਾਰ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਸ਼ਾਇਸਤਗੀ ਦੇ ਲਈ, ਸਿਵਲਾਈਜ਼ ਤਰੀਕੇ ਦੇ ਲਈ,
ਤੁਸੀਂ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਕਰਦੇ ਹੋ ਜਿਹੜਾ ਕਈਆਂ ਨੂੰ ਦੂਸਰਿਆਂ ਨੂੰ ਸ਼ਾਇਦ ਨਾ ਪਸੰਦ ਹੋਏ, ਜੀ ਪਰ ਅਸੀਂ ਕੋਈ ਹਮਾਇਤੀ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀਰ ਇੰਨੀ ਜਲਦੀ ਫਤਵਾ ਦੇਣ ਤੋਂ ਪਹਿਲਾਂ ਜਿੱਦਣ ਕਦੇ ਇਹ ਸਟੇਜ ਆਈ, ਸਭ ਤੋਂ ਪਹਿਲਾਂ ਮੈਂ ਹੋਵਾਂਗਾ ਵਾਕਆਊਟ ਕਰਨ ਵਾਲਾ। ਜੇ ਤੁਹਾਨੂੰ ਜਿੱਦਣ ਮੈਨੂੰ ਇਹ ਲੱਗਾ ਕਿ ਈਵਨ ਇਸ ਫਾਰਮੈਟ ਦੇ ਉੱਤੇ ਵੀ ਜਾਂ ਟੀਵੀ 84 ਕੌਮੀ ਆਵਾਜ਼ ਦੀ ਥਾਂ ਤੇ ਕਿਸੇ ਹੋਰ ਦੀ ਆਵਾਜ਼ ਬਣ ਰਿਹਾ ਤੇ ਆਈਲ ਕੁਇਟ। ਸੋ ਲੇਕਿਨ ਮੈਂ ਸਮਝਦਾ ਹਾਂ ਵੀ ਇਹ ਤੁਹਾਡੀ ਠੀਕ ਨਹੀਂ ਹੈ ਆਬਜ਼ਰਵੇਸ਼ਨ, ਔਰ ਇਸ ਨੂੰ ਥੋੜਾ ਜਿਹਾ ਇਹ ਜ਼ਰੂਰ ਰੱਖੋ ਕਿ ਅਸੀਂ ਜੇ ਇਹਨੂੰ ਇਕਨੋਮਿਕਲੀ ਵੀ ਫਾਈਨੈਂਸ਼ੀਅਲ ਪਾਰਟ ਤੋਂ ਸਕਸੈਸਫੁਲ ਕਰਨਾ ਹੈ, ਤੇ ਜੇ ਅਸੀਂ ਇਸ ਦੇ ਦਰਵਾਜ਼ੇ ਥੋੜੇ ਬਹੁਤ ਦੂਸਰਿਆਂ ਲਈ ਨਹੀਂ ਖੋਲਾਂਗੇ, ਐਡਵਰਟਾਈਜ਼ਮੈਂਟਸ ਜੀ ਜੀ ਜਿਨ੍ਹਾਂ ਤੱਕ ਅਸੀਂ ਪਹੁੰਚ ਕਰਨੀ ਹੈ, ਜਿਨ੍ਹਾਂ ਨੂੰ ਅਸੀਂ ਵਿਨ ਓਵਰ ਕਰਨਾ, ਜੇ ਅਸੀਂ ਉਹਨਾਂ ਤੱਕ ਸਾਡਾ ਕੋਈ ਜੇ ਅਸੀਂ ਸਿਰਫ ਇਹਨੂੰ ਐਕਸਕਲੂਸਿਵ ਇੱਕੋ ਹੀ, ਫਿਰ ਤਾਂ ਬਜਾਏ ਅਸੀਂ ਚੈਨਲ ਦੇ, ਫਿਰ ਤਾਂ ਬਿਹਤਰ ਹੈ ਵੀ ਅਸੀਂ ਕਿਤੇ ਅੱਧਾ ਘੰਟਾ ਟਾਈਮ ਬਾਏ ਕਰ ਲਈਏ, ਪਰ ਸਾਨੂੰ ਆਪਣੀ ਗੱਲ ਕਹਿਣ ਲਈ ਕਿਸੇ ਨੇ ਟਾਈਮ ਵੀ ਨਹੀਂ ਦੇਣਾ ਹੈ। ਕਿਉਂਕਿ ਇਹ ਵੀ ਜੇ ਅੱਜ ਇਹ ਫਾਰਮੈਟ ਨਾ ਹੁੰਦਾ ਸਾਊਂਡ ਵਿਊ ਬ੍ਰਾਡਕਾਸਟਿੰਗ ਦਾ, ਜੇ ਕੋਈ ਸਾਡਾ ਚੈਨਲ ਓਨਰ ਸਿੱਖ ਵੀ ਹੋਏ ਕਿਤੇ, ਉਹ ਵੀ ਸਾਨੂੰ ਇਹ ਗੱਲਾਂ ਕਹਿਣ ਦੀ ਆਗਿਆ ਨਹੀਂ ਦੇਗਾ ਜਿਹੜੇ ਅਸੀਂ ਇੱਕ ਘੰਟੇ 'ਚ ਕਹਿ ਦਿੰਦੇ ਹਾਂ। ਸੋ ਹੁਣ ਇੰਨੇ ਕੁ ਨਾਲ ਸਬਰ ਕਰੋ, ਘੰਟਾ ਅੱਧਾ ਘੰਟਾ ਹੋਰ ਜਿਉਂ-ਜਿਉਂ ਸਮਾਂ ਵਧੇਗਾ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਜਿਹੜਾ ਹੋਰ ਵੀ ਸਪੋਰਟ ਮਿਲੇਗੀ ਆਪਣੇ ਸੋਲਿਡ ਬਲੌਕ ਤੋਂ। ਪਰ ਥੋੜਾ ਬਹੁਤ ਇਸ ਦੇ ਲਈ ਸਾਨੂੰ, ਜਿਵੇਂ ਮੈਂ ਐਂਟਰਟੇਨਮੈਂਟ ਦੇ ਹਵਾਲੇ ਨਾਲ ਕਿਹਾ, ਇਸੇ ਤਰ੍ਹਾਂ ਥੋੜੇ ਬਹੁਤ ਜਿਹੜੇ ਨਿਊਟਰਲ ਗਰਾਊਂਡ ਤੇ ਖੜੇ ਲੋਕ ਨੇ ਜਾਂ ਈਵਨ ਬਾਦਲ ਪੱਖੀ, ਕਾਂਗਰਸ ਪੱਖੀ ਵੀ ਹੋਣਗੇ, ਉਹਨਾਂ ਨੂੰ ਉਹ ਇਹ ਜ਼ਰੂਰ ਹੈ ਕਿ ਉਹ ਹੁਣ ਇਸ ਸਟੂਡੀਓ 'ਚ ਆਉਂਦੇ ਨੇ, ਟੀਵੀ 84 ਦੇ ਸਟੂਡੀਓ 'ਚ ਬਹਿ ਕੇ ਉਹਨਾਂ ਨੂੰ ਪਤਾ ਹੈ ਇਸ ਪ੍ਰੋਗਰਾਮ ਦਾ ਅਲਟੀਮੇਟ ਮੈਸੇਜ ਕੀ ਹੈ। ਜੀ ਜੀ ਸੋ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਭਾਵੇਂ ਗੁੱਸੇ ਦੇ ਨਾਲ ਹੀ ਸਾਨੂੰ ਲਿਖਿਆ, ਪਰ ਇਹ ਗੱਲ ਦੱਸਦੀ ਵੀ ਹੈ ਵੀ ਸਾਡੇ ਵੀਰ ਕਿੰਨਾ ਧਿਆਨ ਵੀ ਰੱਖਦੇ ਨੇ ਔਰ ਇਸ ਟੀਵੀ 84 ਨੂੰ ਪਿਆਰ ਕਰਦੇ ਨੇ। ਉਹ ਨਹੀਂ ਚਾਹੁੰਦੇ ਵੀ ਇਹਦੇ ਤੋਂ ਕੋਈ ਵੀ ਐਸੀ ਗੱਲ ਹੋਏ ਜਿਹੜੀ ਪੰਥਕ ਏਜੰਡੇ ਤੋਂ ਪਾਸੇ ਜਾ ਕੇ। ਜੀ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।